ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਜਿਹੜੇ ਪਰਿਵਾਰਕ ਮੈਂਬਰ ਰੋਜ਼ਾਨਾ ਦੁਪਹਿਰੀ 3 ਤੋਂ 4 ਔਰ ਰਾਤ ਨੂੰ 10 ਤੋਂ 11 PTC ਸਿਮਰਨ ਦੇ ਮਾਧਿਅਮ ਰਾਹੀਂ ਇਕੱਤਰਿਤ ਹੁੰਦੇ ਨੇ, ਉਹਨਾਂ ਸਾਰਿਆਂ ਨੂੰ ਪਤਾ ਹੈ ਕੀਰਤਨ ਦੀ ਸ਼ੁਰੂਆਤ ਵੇਲੇ ਆਪਾਂ 3-4 ਬੜੀਆਂ ਜ਼ਰੂਰੀ ਗੱਲਾਂ ਕਰਦੇ ਹਾਂ, ਜਿਹੜੀਆਂ ਗੁਰਮਤਿ ਆਸ਼ੇ ਅਨੁਸਾਰ ਵੀ ਹੁੰਦੀਆਂ ਨੇ, ਮਨ ਨੂੰ ਹਿਲਾਉਣਾ ਵੀ ਦਿੰਦੀਆਂ ਨੇ, ਡਿੱਗੇ ਹੋਏ ਮਨ ਨੂੰ ਸਪੋਰਟ ਵੀ ਦਿੰਦੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਜ ਵੀ ਉਹ ਗੱਲਾਂ ਮੈਂ ਕਰਨੀਆਂ ਇੱਥੇ ਯੋਗ ਸਮਝਦਾ। ਮਨਾਂ ਨੂੰ ਟਿਕਾ ਕੇ ਬਹਿਣ ਦਾ ਯਤਨ ਕਰਿਓ, ਕਿਉਂਕਿ ਇਹ ਮੌਕੇ ਵਾਰ-ਵਾਰ ਨਹੀਂ ਮਿਲਦੇ। 2 ਸਾਲ ਬਹੁਤ ਜ਼ਿਆਦਾ ਤਰਸੇ ਆਪਾਂ ਇਹਨਾਂ ਸਮਿਆਂ ਦੇ ਲਈ, ਬਹੁਤ ਜ਼ਿਆਦਾ। ਇਹ ਸਮੇਂ ਜੇ ਹੱਥ ਲੱਗੇ ਨੇ, ਇਹਨਾਂ ਨੂੰ ਐਵੇਂ ਜਾਣ ਨਾ ਦੇਣਾ। ਔਰ ਜਿਨ੍ਹਾਂ ਦੇ ਕੋਲ ਮੋਬਾਈਲ ਨੇ, ਕਿਰਪਾ ਕਰਕੇ ਬੰਦ ਕਰ ਦਿਓ ਜਾਂ ਸਾਇਲੈਂਟ ਮੋਡ ਤੇ ਕਰ ਦੇਣਾ। ਬਸ ਇੱਥੇ ਰਸ ਲਓ ਜਿਹੜਾ ਕੰਮ ਕਰਨਾ ਹੈ। ਮੈਂ ਗੱਲ ਦੀ ਸ਼ੁਰੂਆਤ ਕਰਾਂ। ਆਉਣ ਵਾਲੇ ਕੱਲ ਦੀਆਂ ਪ੍ਰਾਪਤੀਆਂ, ਆਉਣ ਵਾਲੇ ਕੱਲ ਦੀਆਂ ਉਪਲਬਧੀਆਂ, ਇਹਨਾਂ ਦੇ ਰਾਹ ਦੇ ਵਿੱਚ ਕੇਵਲ ਤੇ ਕੇਵਲ ਇੱਕ ਰੁਕਾਵਟ ਹੈ। ਉਹ ਪਤਾ ਕਿਹੜੀ? ਸਾਡੇ ਅੱਜ ਦੇ ਸੰਦੇਹ, ਅੱਜ ਦੇ ਸਾਡੇ ਅੰਦਰਲੇ ਸ਼ੰਕੇ, ਸਾਡੇ ਅੱਜ ਦੇ ਇਉਂ ਕਹਿ ਲਓ ਜਿਹੜੇ ਅੰਦਰ ਉਤਰਾਅ ਚੜ੍ਹਾਅ ਨੇ ਨਾ, ਉਹ ਆਉਣ ਵਾਲੇ ਸਮੇਂ ਦੀਆਂ ਉਪਲਬਧੀਆਂ ਦੇ ਵਿੱਚ ਬੜੀ ਰੁਕਾਵਟ ਖੜੀ ਕਰਦੇ ਨੇ। ਇਹ ਮੇਰੀ ਬੇਨਤੀ ਹੈ, ਜਿੰਨਾ ਵੀ ਹੋ ਸਕੇ ਆਪਣੇ ਅੰਦਰ ਸ਼ਰਧਾ ਤੇ ਭਾਵਨਾ ਬਣਾਓ। ਜਿੰਨਾ ਵੀ ਹੋ ਸਕੇ ਕਿੰਤੂ ਪਰੰਤੂ ਤੋਂ ਦੂਰ ਰਹੋ। ਜਿੰਨਾ ਵੀ ਹੋ ਸਕੇ ਪਿਆਰਿਓ ਆਪਣੇ ਮਾਲਕ ਦੇ ਉੱਤੇ ਭਰੋਸਾ ਤੇ ਆਪਣੇ ਉੱਪਰ ਭਰੋਸਾ ਕਰਕੇ ਚੱਲੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਹੁਣ ਮੈਂ ਹੀ ਆ, ਮੰਨ ਲਓ ਮੈਂ ਗੁਰੂ ਦੇ ਰਾਹ ਦੇ ਉੱਤੇ ਤੁਰਿਆ, ਮੈਨੂੰ ਉਦੋਂ ਤੱਕ ਪ੍ਰਾਪਤੀਆਂ ਹੋ ਹੀ ਨਹੀਂ ਸਕਦੀਆਂ ਜਦ ਤੱਕ ਮੈਂ ਕਿੰਤੂ ਪ੍ਰੰਤੂ 'ਚ ਫਸਿਆ ਹੋਇਆ। ਉਹਨੇ ਇਦਾਂ ਕਰਤਾ, ਉਹਨੇ ਇਦਾਂ ਕਿਉਂ ਕੀਤਾ, ਫਲਾਣਾ ਇਦਾਂ ਦੇ ਕੰਮ ਕਰਦਾ, ਉਹ ਇਦਾਂ ਕਰਦਾ। ਅਸੀਂ ਦੂਜਿਆਂ ਵੱਲ ਕਿਉਂ ਵੇਖਦੇ ਹਾਂ ਭਾਈ? ਅਸੀਂ ਆਪਣੇ ਅੰਦਰ ਵੇਖੀਏ। ਆਪਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਲੈ। ਆਪਣੇ ਅੰਦਰ ਝਾਤੀ ਪਾ, ਮੈਂ ਕੀ ਕਰ ਰਿਹਾ। ਅਸੀਂ ਹਮੇਸ਼ਾ ਦੂਜਿਆਂ ਵੱਲ ਵੇਖਦੇ ਹਾਂ। ਫਲਾਣਾ ਗੁਰਦੁਆਰੇ ਆਇਆ, ਫਲਾਣਾ ਗੁਰਦੁਆਰੇ ਦਾ ਪ੍ਰਧਾਨ ਹੈ, ਫਲਾਣਾ ਸੈਕਟਰੀ ਹੈ, ਜਾਂ ਫਲਾਣਾ ਆਹ ਮੈਂਬਰ ਹੈ, ਜਾਂ ਉਦਾਂ ਵੀ ਕੋਈ ਸੰਗਤ ਦਾ ਪ੍ਰੇਮੀ ਆਇਆ, ਉਹਨੇ ਤੇ ਆਹ ਗਲਤੀ ਕੀਤੀ ਏ। ਫਲਾਣਾ ਕੀਰਤਨੀ ਆਇਆ ਸੀ, ਉਹ ਤੇ ਗਲਤੀ ਕਰ ਗਿਆ। ਇੰਨੇ ਗੁਣ ਵੰਡ ਗਿਆ, ਉਹ ਨਹੀਂ ਵੇਖੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੇ ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇੰਨੇ ਗੁਣ ਵੰਡੇ, ਉਹ ਨਹੀਂ ਵੇਖੇ। ਸਾਡਾ ਧਿਆਨ ਜਾਂਦਾ ਕੇਵਲ ਤੇ ਕੇਵਲ ਗਲਤੀਆਂ ਵੱਲ। ਇਹੋ ਹੀ ਸਾਡੀਆਂ ਉਪਲਬਧੀਆਂ ਦੇ ਰਾਹ ਦੇ ਵਿੱਚ ਰੁਕਾਵਟ ਬਣ ਜਾਂਦੀਆਂ ਨੇ। ਸਾਡਾ ਹਾਲ ਪਤਾ ਕੀ ਹੈ? ਮੱਝ ਨਾ ਮੱਝ ਦੇ ਥਣਾ ਦੇ ਕੋਲ ਚਿੱਚੜ ਲੱਗਾ, ਚਿੱਚੜ ਥਣਾ ਦੇ ਵਿੱਚ ਦੁੱਧ ਏ। ਉਹ ਚਿੱਚੜ ਥਣਾ ਦੇ ਕੋਲ ਹੈ, ਪਰ ਦੁੱਧ ਦਾ ਲਾਭ ਨਹੀਂ ਲੈ ਪਾਉਂਦਾ, ਉਹ ਲਹੂ ਪੀਂਦਾ। ਸਾਡਾ ਹਾਲ ਹੋ ਜਿਹਾ। ਫਲਾਣੇ ਗ੍ਰੰਥੀ ਸਿੰਘ ਨੇ, ਉਹਨਾਂ ਨੇ ਇਦਾਂ ਕਰ ਦਿੱਤਾ। ਹੁਕਮਨਾਮਾ ਲੈਣ ਵੇਲੇ ਆਹ ਸ਼ਬਦ ਇਦਾਂ ਨਹੀਂ, ਇਦਾਂ ਪੜ੍ਹਨਾ ਸੀ। ਭਾਈ ਇਨਸਾਨ ਹੈ। ਮੈਂ ਹੁਣ ਕੀਰਤਨ ਕਰ ਰਿਹਾ, ਸ਼ਬਦ ਪੜਾਂਗਾ ਜਾਂ ਰਾਤੀ ਵੀ ਪੜ੍ਹਿਆ, ਆਉਣ ਵਾਲੇ ਸਮਿਆਂ 'ਚ ਪੜ੍ਹਨੇ ਨੇ, ਪਹਿਲੇ ਸਮਿਆਂ 'ਚ ਪੜ੍ਹੇ ਨੇ। ਕਈ ਵਾਰੀ ਗਲਤੀ ਹੋ ਸਕਦੀ ਹੈ। ਕੇਵਲ ਤੇ ਕੇਵਲ ਅਭੁੱਲ ਗੁਰੂ ਕਰਤਾਰ ਏ, ਬਾਕੀ ਤੇ ਅਸੀਂ ਗਲਤੀਆਂ ਦੇ ਪੁਤਲੇ ਆ। ਤੇ ਇਹ ਮੇਰੀ ਬੇਨਤੀ ਏ, ਜੇ ਗਲਤੀਆਂ ਉਦਾਂ ਲੱਭਣੀਆਂ ਤੇ ਆਪਣੀਆਂ ਜ਼ਰੂਰ ਲੱਭੋ,
पर दूजियां दियां गलतियां ना वेखो, जे वेखने ते दूजियां दे गुण वेखो। आखो धन गुरु रामदास जी, धन गुरु रामदास जी। सारे बोलिया करो धन गुरु रामदास जी, धन गुरु रामदास जी। प्यार नाल सारे आखो ने जी धन बाबा दीप सिंह जी। साडियां आउण वालियां उपलब्धियां दे विच इह बड़ी वड्डी रुकावट है, इस रुकावट नूं दूर करिए। अगली गल ये भी बड़ी प्यारी है, सोच और कर्म दे विच बदलाव आना चाहिए। सोच विच मेरी कल सोच किहो जी सी, अज मेरी सोच विच तरक्की हुई है कि नहीं हुई। कई ना सोच दी तरक्की नूं पता किहड़े तल तों तोड़दे ने। सोच साडी उच्ची हो गई है, असी अपग्रेड हो गए हैं। ज्यों ज्यों सोच उच्ची हो रही त्यों त्यों तन दे उत्तों कपड़े छोटे होंदे जा रहे जी। साडी ते हुण सोच उच्ची, साडी सोसाइटी उच्ची हो गई, साडी सोच उच्ची हो गई है। ये सोच उच्ची नहीं, असलीयत दे विच उच्ची सोच पता की है, जो गुरु पिता जी कह रहे ने उन्हां दे बचनां मुताबक तू जीवन जीवना शुरू कर दिता। आ है उच्ची सोच। सोच विच ते कर्मां दे विच बदलाव आउणा चाहिए। कल मैं शराब पीना सा, 3 महीने पहले मैं रोज शराब पीना सी, पर जदों दी मैं संगत करनी शुरू कीती ए शराब वाला औगण मेरे अंदरों निकल गया। पहले मैं दुकान दे उत्ते हेरा फेरियां करदा सा, पर जदों दी मैं संगत करनी शुरू कीती ए हेरा फेरियां करन वाला सुभाव मेरा मुक गया। सोच विच ते कर्मां दे विच बदलाव आउणा चाहिए। माध्यम चाहे भगती बन जे, माध्यम चाहे एक गुरु दी संगत बन जे, माध्यम भावें महापुरखां दी संगत बन जे, माध्यम भावें प्यारिओ गुरमुखां दी संगत बन जे, बस सोच विच ते कर्मां च बदलाव आउणा जरूरी है। हुण माफी देना सच कहने आ, 20 साल बीत जांदे ने सेवा करदे आ, 20 साल बीत जाते ने प्यारिओ गुरु घर विच आउंदियां, सोच विच ते कर्मां च बंदे दे बदलाव आउंदा ही नहीं। कई इहो जे तुसीं वेखे होणगे अपने इर्द गिर्द भी, जी ते बड़ा सिमरन करदे ने, बड़े जुड़े होए ने, पर चेहरे दे उत्ते रौनक है ही कोई नहीं। एक दूजे नूं फतेह बुला के राजी नहीं। वो तू सिमरन कीता, सिमरन ने ते अंदर ठंड पाउणी सी, तेरे अंदर ते कल्पना ही वधदी जा रही। आखो धन गुरु रामदास जी, धन गुरु रामदास। नितनेम ने ते तेनू शांति देनी सी, पर तेरे अंदर ते बैर विरोध दीयां भावनावां वधदियां जा रहीआं। तू सिमरन की कीता? सच्ची गल है, जिवें लगी होवे ना भुख ते रोटी दीयां बुरकियां मूंह विच पा के बंदा दंदां थल्ले चिट के बस अपना वक्त सारी जावे, गले तो थल्ले ना लंघावे, कदी भी भुख नहीं मिटेगी। पानी दियां कोई मूंह विच पा के पानी नूं चूलियां करी जावे, कदी प्यास नहीं मिटेगी जब तक गले तो थल्ले नहीं लंघाएगा। बस एदा मतलब तू सिमरन भी इदां ही कीता, गले तो थल्ले नहीं गया कम, उत्तों उत्तों ही। आखो धन गुरु रामदास जी, धन गुरु रामदास जी। चलो ये भी चीज खाली नहीं जाती। गुरु दा दारे एक तिल नहीं भन्ने घाले, पर प्यारिया गल ते उदों बननी जदों मुख तो एक हिरदे तक गल पहुंचेगी। हां जी, मेरी बेनती है तुसी नोट करियो जी, ए फलाना बंदा 30 सालों तो सेवा करदा है, 30 सालों तो। अच्छा जी, हुण मिलो उस बंदे नूं जाके, जदों उहदे कोल बह जाओगे उहदी वाइब्रेशन इहो जी तुहानूं आएगी, ये बंदा लगदा ही नहीं जुड़िया होया, ये ते कल्पी जा रहा, ये ते कड़िया होया, बस इहदे अंदर ते हर वेले अशांति है। फिर तू कादी सेवा कीती, कादा सिमरन कीता? ये मेरी बेनती प्यारे हो, सोच विच ते कर्मां विच बदलाव लियाओ। उच्ची सोच रखो। उच्ची सोच तुसी सोहणी लिया, गुर कहिया साकार कमावो, ये उच्ची सोच है। जो बापू जी कहंदे उस मुताबक चल, ये उच्ची सोच है। कर्म भी अपने चंगे बना,
ਕਰਮਾਂ ਦੇ ਵਿੱਚ ਬਦਲਾਵ ਲਿਆ। ਕਰਮਾਂ ਦੇ ਵਿੱਚ ਜੋ ਤੂੰ 4 ਮਹੀਨੇ ਪਹਿਲੇ ਕਰ ਰਿਹਾ ਸੈਂ, ਜੇ ਸੰਗਤ ਕਰਨ ਦੇ ਬਾਵਜੂਦ ਵੀ ਉਹੀ ਚੀਜ਼ ਵਾਰ-ਵਾਰ ਦੁਹਰਾਈ ਜਾ ਰਹੇ ਆ, ਫਿਰ ਪਿਆਰਿਆ ਕਰਮਾਂ 'ਚ ਅਜੇ ਬਦਲਾਵ ਨਹੀਂ ਆਇਆ। ਬਦਲਾਵ ਲਿਆਈਏ, ਇਨਕਲਾਬ ਲਿਆਈਏ। ਜਿਹੜੇ ਰੋਜ਼ਾਨਾ ਵੇਖਦੇ ਨੇ ਨਾ 3 ਤੋਂ 4 PTC ਸਿਮਰਨ ਤੇ ਵੇਖਿਆ ਕਰੋ, ਜਿਹੜੇ ਨਹੀਂ ਵੇਖਦੇ ਤਕਰੀਬਨ ਬਹੁਤ ਸਾਰੀਆਂ ਸੰਗਤਾਂ ਜੁੜੀਆਂ ਹੋਈਆਂ ਨੇ। ਜਿਹੜੇ ਨਹੀਂ ਜੁੜੇ ਜ਼ਰੂਰ ਵੇਖਿਆ ਕਰੋ। ਔਰ ਮੈਂ ਸੱਚ ਕਹਿ ਰਿਹਾ, ਬਾਪੂ ਜੀ ਦੀ ਹਜ਼ੂਰੀ ਵਿੱਚ ਬੈਠਾ, ਇਹੋ ਜਿਹੇ ਪ੍ਰੇਮੀ ਮੈਂ ਤੁਹਾਨੂੰ ਵਿਖਾ ਸਕਦਾ ਜਿਨ੍ਹਾਂ ਦੀ ਲਾਈਫ ਦੇ ਵਿੱਚ ਇੰਨਾ ਬਦਲਾਵ ਆਇਆ, ਇੰਨਾ ਬਦਲਾਵ ਆਇਆ, ਕੰਨਾਂ ਨੂੰ ਹੱਥ ਲੱਗ ਜਾਂਦੇ। ਕਈ ਇੱਥੋਂ ਤੱਕ ਕਹਿੰਦੇ ਜੀ ਅਸੀਂ ਤੇ ਖੁਦਕੁਸ਼ੀ ਕਰਨ ਲੱਗੇ ਸਾਂ ਕਰੋਨਾ ਦੇ ਟਾਈਮ, ਇੰਨੇ ਘਾਟੇ ਪੈ ਗਏ, ਇੰਨਾ ਮੰਦਾ ਹਾਲ ਹੋ ਗਿਆ। ਪਰ ਜਦੋਂ ਦਾ ਸਤਸੰਗ ਨਾਲ ਜੁੜ ਗਏ, ਸੋਚ ਉੱਚੀ ਬਣ ਗਈ ਕਿ ਇਹਨਾਂ ਕੰਮਾਂ ਵਿੱਚ ਕੁਝ ਨਹੀਂ ਰੱਖਿਆ, ਤੇ ਜਿਉਂ-ਜਿਉਂ ਸੁਣਿਆ ਤਿਉਂ-ਤਿਉਂ ਆਪਣਾ ਅੰਮ੍ਰਿਤ ਵੇਲਾ ਬਣਾਇਆ, ਨਿਤਨੇਮ ਵਧਾਇਆ। ਕਹਿੰਦੇ ਅੱਜ ਲਹਿਰਾਂ ਪੈਰਾਂ ਹੋ ਗਈਆਂ। ਸ਼ੁਕਰ ਹੈ ਨਾ, ਫਿਰ ਆਨੰਦ ਆਉਂਦਾ ਹੈ, ਆਨੰਦ। ਇਹ ਮੇਰੀ ਬੇਨਤੀ ਹੈ, ਦੋਵੇਂ ਹੱਥ ਜੋੜ ਕੇ ਪਿਆਰਿਓ, ਸੋਚ ਵਿੱਚ ਤੇ ਕਰਮਾਂ ਵਿੱਚ ਬਦਲਾਵ ਲਿਆਓ। ਮਾਧਿਅਮ ਚਾਹੇ ਭਗਤੀ ਬਣ ਜੇ, ਚਾਹੇ ਗੁਰੂ ਦੀ ਸੰਗਤ ਬਣ ਜੇ, ਭਾਵੇਂ ਮਹਾਂਪੁਰਖਾਂ ਦੀ ਕਮਾਈ ਵਾਲੇ ਰੰਗ ਰਤੜੇ ਗੁਰਸਿੱਖਾਂ ਦੀ ਸੰਗਤ ਬਣ ਜੇ, ਭਾਵੇਂ ਕਿਸੇ ਮਹਾਂਪੁਰਖ ਦਾ ਤੂੰ ਕਿਤਾਬ ਦੇ ਵਿੱਚੋਂ ਜੀਵਨ ਪੜ੍ਹ ਰਿਹਾ, ਭਾਵੇਂ ਉਹ ਮਾਧਿਅਮ ਬਣ ਜੇ, ਭਾਵੇਂ ਤੂੰ ਸਹਿਜ ਪਾਠ ਕਰ ਰਿਹਾ, ਘਰ ਵਿੱਚ ਬਾਣੀ ਪੜ੍ਹ ਰਿਹਾ, ਭਾਵੇਂ ਬਾਣੀ ਮਾਧਿਅਮ, ਕੁਝ ਵੀ ਮਾਧਿਅਮ ਬਣ ਜੇ, ਪਰ ਸੋਚ ਵਿੱਚ ਤੇ ਕਰਮਾਂ ਵਿੱਚ ਬਦਲਾਵ ਆਉਣਾ ਬੜਾ ਜ਼ਰੂਰੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਦੇਖੋ ਬਾਪੂ ਜੀ ਦਾ ਨਾਮ ਸਾਰੇ ਗੱਜ ਕੇ ਲਿਆ ਕਰੋ। ਢਿੱਲੀ ਵਾਜੇ ਨੇ, ਬੜੀਆਂ ਬਰਕਤਾਂ ਇਸ ਨਾਮ ਵਿੱਚ, ਬੜੀਆਂ ਬਰਕਤਾਂ। ਭੱਟ ਸਾਹਿਬਾਨ ਕੋਲੋਂ ਪੁੱਛੋ, ਮਹਾਂਪੁਰਖੋ ਗੁਰੂ ਦੇ ਪਿਆਰਿਓ ਤੁਸੀਂ ਦੱਸੋ, ਮੈਂ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਕਹੀ ਜਾਂਦਾ, ਮਿਲੇਗਾ ਕੀ? ਤੇ ਭੱਟ ਸਾਹਿਬਾਨ ਕਹਿੰਦੇ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੇਖੇ, ਉਹ ਮਨ ਦੀਆਂ ਅੱਖਾਂ ਤੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਏਗਾ। ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਕਹਿੰਦੇ ਇਹ ਨਾਮ ਵੀ ਦਿਨੋ ਦਿਨ ਤੇਰੇ ਅੰਦਰ ਵਸਣ ਲੱਗ ਪਏਗਾ। ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਕਹਿੰਦੇ ਕਲਪਨਾ ਵੀ ਮੁੱਕ ਜਾਏਗੀ। ਲੱਗ ਜਾਂਦੀ ਨਾ ਕਲਪਨਾ, ਕਈ ਕਾਰਨਾਂ ਕਰਕੇ ਲੱਗ ਜਾਂਦੀ, ਕਈ ਵਾਰੀ ਤੇ ਕਿਸੇ ਨੂੰ ਅੱਗੇ ਵੱਧਦਾ ਵੇਖ ਕੇ ਲੱਗ ਜਾਂਦੀ ਕਲਪਨਾ, ਕਹਿੰਦੇ ਇਹ ਵੀ ਮਿਟ ਜਾਏਗੀ। ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵ ਨਿਤ ਪਾਵੇ, ਕਹਿੰਦੇ ਤੂੰ ਕਹਿੰਦਾ ਗਰੀਬੀ ਨਹੀਂ ਖੱਟਦੀ, ਉਹ ਰਿੱਧੀਆਂ ਸਿੱਧੀਆਂ ਤੇਰੇ ਮਗਰ ਲੱਗੀਆਂ ਤੁਰਨਗੀਆਂ। ਭੱਟ ਸਾਹਿਬਾਨ ਜੀ ਦੱਸੋ ਤਾਂ ਸਹੀ, ਕਿਹਦਾ ਨਾਮ ਲਿਆ ਇਹ ਸਾਰੀਆਂ ਬਰਕਤਾਂ ਪੈਂਦੀਆਂ? ਤੇ ਭੱਟ ਸਾਹਿਬਾਨ ਕਹਿੰਦੇ, ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰੋ, ਜੈ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋਂ। ਕਹਿੰਦੇ ਆ ਸਾਰੀਆਂ ਬਰਕਤਾਂ ਤੇਰੀ ਝੋਲੀ 'ਚ ਪੈਣਗੀਆਂ ਜੇ ਤੂੰ ਪਿਆਰ ਨਾਲ ਕਹੇਗਾ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਤਿ ਸ੍ਰੀ ਅਕਾਲ, ਕਹੋ ਪਿਆਰ ਨਾਲ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਬੜਾ ਪਵਿੱਤਰ ਨਾਮ ਹੈ, ਆਪ ਰੱਬ ਦਾ ਨਾਮ ਹੈ ਗੁਰੂ ਰਾਮਦਾਸ। ਆਪ ਰੱਬ ਨੇ। ਹਰ ਆਰਾਧਨਾ ਜਾਨਾ ਰੇ, ਹਰ ਹਰ ਗੁਰ ਗੁਰ ਕਰਤਾ ਰੇ, ਹਰ ਜੀਓ ਨਾਮ ਪਰਿਓ ਰਾਮਦਾਸ। ਹਰੀ ਨੇ ਆਪਣਾ ਨਾਮ ਵਟਾ ਕੇ ਗੁਰੂ ਰਾਮਦਾਸ ਜੀ ਰੱਖ ਲਿਆ। ਅਸੀਂ ਕੋਈ ਹੋਰ ਰੱਬ ਨਹੀਂ ਲੱਭਣਾ, ਸਾਡੇ ਲਈ ਗੁਰੂ ਰਾਮਦਾਸ ਗੁਰੂ ਗ੍ਰੰਥ ਸਾਹਿਬ ਹੀ ਰੱਬ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਧਿਆਨ ਨਾਲ ਹੁਣ ਸੁਣਿਆ। ਅਸੀਂ ਕੱਪੜਿਆਂ ਦੇ ਉੱਤੇ, ਹੁਣ ਵੀ ਅਸੀਂ ਗੁਰਦੁਆਰਾ ਸਾਹਿਬ ਆਏ ਆ, ਕਈਆਂ ਨੇ ਪਰਫਿਊਮ ਸਪਰੇ ਕੀਤਾ ਹੋਏਗਾ। ਕੱਪੜਿਆਂ ਦੇ ਉੱਤੇ ਜਿੰਨਾ ਮਰਜ਼ੀ ਪਰਫਿਊਮ ਪਾ ਲਓ, ਜਿੰਨਾ ਮਰਜ਼ੀ ਇਤਰ ਛਿੜਕ ਲਓ, ਪਰ ਪਿਆਰਿਓ ਸਾਡੀ ਆਤਮਾ ਤੇ ਚੰਗੇ ਕਰਮਾਂ ਨਾਲ ਹੀ ਮਹਿਕੇਗੀ। ਸੱਚੀ ਗੱਲ ਹੈ ਨਾ, ਆਤਮਾ ਤੇ ਚੰਗੇ ਕਰਮਾਂ ਨਾਲ ਹੀ ਮਹਿਕਦੀ ਹੈ। ਕੱਪੜਿਆਂ ਦੇ ਉੱਤੇ ਇਤਰ ਲੱਗਾ ਹੈ ਨਹੀਂ ਲੱਗਾ, ਪਰਫਿਊਮ ਲੱਗਾ ਹੈ ਨਹੀਂ ਲੱਗਾ, ਕੋਈ ਪਰਵਾਹ ਨਾ ਕਰੋ। ਆਤਮਾ ਨੂੰ ਪਵਿੱਤਰ ਕਰਨ ਦੀ ਪਰਵਾਹ ਜ਼ਰੂਰ ਰੱਖੋ, ਆਤਮਾ ਨੂੰ ਮਹਿਕਾਉਣ ਦਾ ਯਤਨ ਕਰੋ। ਇਹ ਕਿਵੇਂ ਖਿੜੇ? ਤੇ ਸੱਚੀ ਗੱਲ ਏ, ਇਹ ਖਿੜਦੀ ਏ ਅੰਮ੍ਰਿਤ ਵੇਲੇ ਨਾਲ। ਇਹ ਖਿੜਦੀ ਏ ਜਦੋਂ ਤੂੰ ਪਿਆਰ ਨਾਲ ਗੁਰੂ ਰਾਮਦਾਸ ਨੂੰ ਧੰਨ ਕਹਿੰਦਾ। ਆਤਮਾ ਮਹਿਕਦੀ ਏ
ਜਦੋਂ ਤੂੰ ਸੰਗਤ ਵਿੱਚ ਬੈਠਣਾ ਹੈ ਆਤਮਾ ਮਹਿਕਦੀ ਏ, ਜਦੋਂ ਤੂੰ ਭਲਾਈ ਦੇ ਕਾਰਜ ਕਰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਤੇ ਜੀ। ਜਿੰਨਾ ਵੀ ਹੋ ਸਕੇ ਅੰਮ੍ਰਿਤ ਵੇਲਾ ਸੰਭਾਲੋ ਜੀ, ਜਿੰਨੀ ਵੀ ਹੋ ਸਕੇ ਬਾਣੀ ਪੜੋ, ਜਿੰਨਾ ਵੀ ਹੋ ਸਕੇ ਸਿਮਰਨ ਕਰੋ ਤੇ ਯਤਨ ਕਰੋ ਜੋ ਅਸੀਂ ਬੋਲਦੇ ਸਾਡੇ ਕੰਨ ਵੀ ਸੁਣਦੇ ਹੋਣ। ਅਸੀਂ ਚੂਲੀਆਂ ਨਾ ਕਰੀਏ, ਬਸ ਕੋਸ਼ਿਸ਼ ਕਰੀਏ। ਕੋਸ਼ਿਸ਼ ਕਰਨਾ ਸਾਡਾ ਫਰਜ਼ ਹੈ, ਅੱਗੋਂ ਮਿਹਰਾਂ ਕਰਨੀਆਂ ਉਹਦੀ ਕਿਰਪਾ ਮਾਲਕ ਪਿਤਾ ਜੀ। ਫਿਰ ਮੈਂ ਦੁਹਰਾ ਰਿਹਾ, ਭੁੱਲਿਓ ਨਾ, ਜਿੰਨਾ ਮਰਜੀ ਕੱਪੜਿਆਂ ਦੇ ਉੱਤੇ ਇਤਰ ਛਿੜਕ ਲਓ, ਇਤਰ ਦੇ ਨਾਲ ਆਤਮਾ ਪਵਿੱਤਰ ਹੋ ਜਾਏਗੀ। ਹੋ ਜਾਏਗੀ ਆਤਮਾ ਪਵਿੱਤਰ ਹੋ ਜਾਏਗੀ। ਉੱਚੀ ਬੋਲੋ, ਹੋਏਗੀ? ਨਹੀਂ ਹੋਏਗੀ। ਆਤਮਾ ਪਵਿੱਤਰ ਹੋਏਗੀ ਮਾੜੇ ਕਰਮਾਂ ਦੇ ਨਾਲ। ਮਾੜੇ ਕਰਮਾਂ ਨਾਲ? ਉੱਚੀ ਬੋਲੋ, ਕਿਹੜੇ ਕਰਮਾਂ ਨਾਲ? ਹਾਂ ਉੱਚੀ ਬੋਲੋ, ਉੱਚੀ, ਕਿਹੜੇ ਕਰਮਾਂ ਨਾਲ? ਹਾਂ ਚੰਗੇ ਕਰਮਾਂ ਨਾਲ। ਆਤਮਾ ਪਵਿੱਤਰ ਹੋਏਗੀ ਚੰਗੇ ਕਰਮਾਂ ਨਾਲ, ਆਤਮਾ ਪਵਿੱਤਰ ਹੋਏਗੀ ਨੇਕ ਕਰਮਾਂ ਨਾਲ, ਆਤਮਾ ਪਵਿੱਤਰ ਹੋਏਗੀ ਅੰਮ੍ਰਿਤ ਵੇਲੇ ਨਾਲ, ਆਤਮਾ ਪਵਿੱਤਰ ਹੋਏਗੀ, ਆਤਮਾ ਮਹਿਕੇਗੀ ਜਦੋਂ ਤੂੰ ਵਾਹਿਗੁਰੂ ਵਾਹਿਗੁਰੂ ਦੇ ਜਾਪ ਵਿੱਚ ਜੁੜੇਂਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਦੋ ਗੱਲਾਂ ਹੋਰ ਕਰਕੇ ਫਿਰ ਮੈਂ ਸ਼ਬਦ ਪੜ੍ਹਨਾ। ਹੁਣ ਧਿਆਨ ਨਾਲ ਸੁਣਿਓ, ਇਹ ਜ਼ਿੰਦਗੀ 'ਚ ਬੜੀਆਂ ਕੰਮ ਆਉਂਦੀਆਂ ਨੇ, ਕਦੀ ਨੋਟ ਕਰਿਓ। ਇੱਕ ਇੱਕ ਕੀਤੀ ਹੋਈ ਗੱਲ ਨੂੰ ਵਾਰ-ਵਾਰ ਸੁਣਿਓ, ਘਰਾਂ 'ਚ ਜਾ ਕੇ ਵਾਰ-ਵਾਰ ਵਿਚਾਰਿਓ। ਜੀਵਨ ਵਿੱਚ ਜੇ ਮੌਕਾ ਮਿਲੇ ਨਾ, ਸਾਰਥੀ ਬਣਨ ਦਾ ਯਤਨ ਕਰਿਓ। ਸਾਰਥੀ ਭਾਵ ਅੱਗੇ ਲੱਗ ਕੇ ਕਿਸੇ ਦੇ ਕਾਰਜ ਸਵਾਰਨ ਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੀਵਨ ਵਿੱਚ ਜੇ ਮੌਕਾ ਮਿਲੇ ਸਾਰਥੀ ਬਣਨ ਦਾ ਯਤਨ ਕਰਿਓ। ਕ੍ਰਿਸ਼ਨ ਜੀ ਸਾਰਥੀ ਬਣੇ ਸੀ ਨਾ ਅਰਜੁਨ ਦੇ। ਸਾਰਥੀ ਬਣਨ ਦਾ ਯਤਨ ਕਰਨਾ, ਰੱਥ ਚਲਾਉਣ ਵਾਲੇ ਬਣਨ ਦਾ ਯਤਨ ਕਰਨਾ, ਭਾਵ ਦੂਜਿਆਂ ਦੀ ਗੱਡੀ ਤੁਹਾਡੇ ਦੁਆਰਾ ਰਿੜੇ, ਦੂਜਿਆਂ ਨੂੰ ਤਰੱਕੀ ਮਿਲੇ। ਸਾਰਥੀ ਬਣਨ ਦਾ ਯਤਨ ਕਰਿਓ, ਸਵਾਰਥੀ ਬਣਨ ਦਾ ਨਹੀਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਸਾਰਥੀ ਬਣਨ ਦਾ ਯਤਨ ਕਰਿਓ, ਸਵਾਰਥੀ ਬਣਨ ਦਾ ਨਹੀਂ। ਕਿਉਂਕਿ ਜਿਹੜਾ ਸਵਾਰਥੀ ਬੰਦਾ ਹੈ ਨਾ, ਕਦੀ ਵੀ ਕਿਸੇ ਦੀ ਅਸੀਸ ਨਹੀਂ ਲੈ ਸਕਦਾ। ਕਾਂ ਹੈ ਨਾ, ਕਾਂ ਨੂੰ ਸਵਾਰਥੀ ਪੰਛੀ ਮੰਨਿਆ ਗਿਆ। ਚਿੜੀਆਂ ਨੂੰ ਤੁਸੀਂ ਕੁਝ ਪਾਇਆ ਹੋਵੇ ਨਾ, 5-6 ਚਿੜੀਆਂ ਕੁਝ ਖਾਂਦੀਆਂ ਹੋਣਗੀਆਂ, ਇੱਕੋ ਕਾਂ ਆਉਂਦਾ ਸਭ ਨੂੰ ਉਡਾ ਦਿੰਦਾ। ਸਵਾਰਥੀ। ਕਿਸੇ ਜਾਨਵਰ ਦੀ ਪਿੱਠ ਦੇ ਉੱਤੇ ਜ਼ਖਮ ਹੋਇਆ ਹੋਵੇ, ਚੁੰਝਾਂ ਮਾਰ-ਮਾਰ ਕੇ ਜ਼ਖਮ ਨੂੰ ਨੋਚਦਾ। ਜਾਨਵਰ ਨੂੰ ਤਕਲੀਫ ਹੁੰਦੀ ਪਰ ਇਹਨੂੰ ਮਜ਼ਾ ਆਉਂਦਾ। ਸਵਾਰਥੀ। ਅਸੀਂ ਸਵਾਰਥੀ ਨਹੀਂ ਬਣਨਾ। ਸਾਡੇ ਕਰਕੇ ਕਿਸੇ ਨੂੰ ਤਕਲੀਫ ਨਾ ਹੋਵੇ, ਸਾਡੇ ਕਰਕੇ ਕਿਸੇ ਦਾ ਘਰ ਨਾ ਉਜੜੇ, ਸਾਡੇ ਕਰਕੇ ਪਿਆਰਿਓ ਕਿਸੇ ਦੇ ਘਰ ਵਿੱਚ ਕਲਾ ਕਲੇਸ਼ ਨਾ ਹੋਵੇ। ਸਵਾਰਥੀ ਨਹੀਂ, ਸਾਰਥੀ ਬਣੋ। ਜਿਹੜਾ ਕੋਈ ਢਿੱਲਾ ਹੈ ਉਹਨੂੰ ਜੋੜਨ ਦਾ ਯਤਨ ਕਰੋ। ਸਾਰਥੀ ਬਣੋ। ਮੰਨ ਲਓ ਤੁਹਾਡੇ ਗੁਆਂਢ ਦੇ ਵਿੱਚ ਕੋਈ ਸੰਗਤ 'ਚ ਨਹੀਂ ਆਉਂਦਾ, ਉਹਨੂੰ ਮੈਸੇਜ ਕਰੋ, ਬਈ ਆਈ ਕੱਲ ਤੂੰ ਵੀ ਕੀਰਤਨ ਸੁਣੀ, ਰਾਤ ਦਾ ਇੱਕ ਦੀਵਾਨ ਰਹਿ ਗਿਆ, ਤੂੰ ਵੀ ਚੱਲਣਾ ਮੇਰੇ ਨਾਲ। ਸਾਰਥੀ ਬਣੋ। ਉਦਾਂ ਜਿਹੜੀ ਰੁਟੀਨ ਚੱਲਦੀ ਏ ਸਮਾਗਮ ਦੀ 3 ਤੋਂ 4, ਮੈਸੇਜ ਕਰੋ, ਬਈ ਤੂੰ 3 ਤੋਂ 4 ਵੇਖਦਾ ਹੈ ਕਿ ਨਹੀਂ, ਵੇਖਿਆ ਕਰ। ਅੱਛਾ ਜੇ ਵੇਖਦਾ ਅੱਜ ਕੀ ਸੁਣਾਇਆ ਸੀ, ਪੈਰਵਾਈ ਕਰੋ। ਐਵੇਂ ਨਾ ਅਗਲਾ ਕਹੀ ਜਾਵੇ ਮੈਂ ਜੁੜ ਗਿਆ, ਮੈਂ ਵੇਖ ਰਿਹਾ। ਇਦਾਂ ਸਾਰਥੀ ਬਣੋ। ਸਾਰਥੀ, ਸਵਾਰਥੀ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਗੱਲ ਕਹਿ ਕੇ ਹੁਣ ਮੈਂ ਸ਼ਬਦ ਪੜ੍ਹਨਾ। ਹੁਣ ਸੁਣਿਓ ਧਿਆਨ ਨਾਲ, ਇਹ ਵੀ ਬੜੀ ਪਿਆਰੀ ਗੱਲ ਹੈ। ਕਿਸੇ ਦੇ ਚਿਹਰੇ ਦੀ ਮੁਸਕਰਾਹਟ ਦੀ ਵਜ੍ਹਾ ਬਣੋ। ਤੁਹਾਡੇ ਕਰਕੇ ਕਿਸੇ ਚਿਹਰੇ ਦੇ ਉੱਤੇ ਮੁਸਕਰਾਹਟ ਆ ਜਾਏ, ਤੁਹਾਡੇ ਕਰਕੇ ਕਿਸੇ ਦੇ ਚਿਹਰੇ ਦੇ ਉੱਤੇ ਖੁਸ਼ੀ ਆ ਜਾਏ, ਹਾਂਜੀ, ਇਹਦੇ ਨਾਲ ਪਤਾ ਹੋਏਗਾ ਕਿ ਤੁਹਾਨੂੰ ਖੁਸ਼ੀ ਨਹੀਂ ਕੱਲੀ ਮਿਲੇਗੀ, ਅੰਦਰਲਾ ਸਕੂਨ ਵੀ ਮਿਲੇਗਾ। ਤੁਹਾਡੇ ਕਰਕੇ ਕਿਸੇ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਆਵੇ, ਮੁਸਕਰਾਹਟ ਕਰ ਲਿਆ ਕਰੋ। ਇਹੋ ਜਿਹੇ ਕੰਮ ਮੈਨੂੰ ਬੜੀ ਖੁਸ਼ੀ ਹੁੰਦੀ, ਬੜਾ ਆਨੰਦ ਮਿਲਦਾ ਜਦੋਂ ਪਿਤਾ ਜੀ ਦਾਸ ਗਰੀਬ ਨੂੰ ਜਰੀਆ ਬਣਾ ਕੇ ਕਿਤੇ ਵਿਧਵਾ ਬੀਬੀਆਂ ਦੀ ਸੇਵਾ ਲੈ ਲੈਂਦੇ, ਰਾਸ਼ਨ ਦੇਣ ਦੀ। ਹਾਂਜੀ, ਕਿਰਪਾ ਸਾਰੀ ਤੁਸੀਂ ਹੀ ਕਰਦੇ ਹੋ, ਮੈਂ ਤੇ ਜਰੀਆ ਬਣਦਾ। ਖੁਦ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਿਤੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਕਰਵਾ ਦਿੰਦੇ ਨੇ, ਮੈਨੂੰ ਬੜੀ ਸ਼ਾਂਤੀ ਮਿਲਦੀ।
किते हस्पताल दे विच लोड़वंद मरीजां नूं दवाइयां देण दा जरिया बना देंदे ने, अंदर खुशी मिलदी, खुशी। तुसी भी इदां करिया करो। हुण मान लो वड्डे पद्धर ते तुसी नहीं कर सकदे, लंगर नहीं ला सकदे वड्डे पद्धर ते, छोटे पद्धर ते ला लो। मान लो घर दे विच मसां आई चलाई चलदी है, लंगर तू भी ला सकदा है। एक चुटकी भर के आटे दा है जी, एक चुटकी भर के आटे दी ना जमीन दे उत्ते साइड ते खलेर दे, किन्नियां कीड़ियां दे घर दा लंगर चल जाना है। आखो वाहिगुरू जी, वाहिगुरू जी। अंदर शांति मिलेगी, शांति। पानी दा बर्तन भर के छत दे उत्ते रख दे, पंछी जदों पानी पीणगे किन्नियां सीसां तैनूं लगणगीਆਂ। इदां कर लिया ਇਹਦੇ ਨਾਲ ਅੰਦਰਲੀ ਖੁਸ਼ੀ ਨਿਕਲਣੀ ਮਿਲਦੀ, ਸਕੂਨ ਵੀ ਬੜਾ ਮਿਲਦਾ ਹੈ। ਗੁਰੂ ਮਿਹਰ ਕਰੇ ਜਿਹੜਾ ਸਾਡਾ ਰੋਜ਼ ਦਾ ਮੰਤਰ ਹੈ ਉਹਨੂੰ ਦੁਹਰਾਓ। ਬੋਲੋ ਸਾਰੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਇੱਕ ਵਾਰੀ ਫਿਰ ਦੁਬਾਰਾ ਫਤਿਹ ਬੁਲਾ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਅੱਜ ਜਿਹੜਾ ਹੁਣ ਮੈਂ ਸ਼ਬਦ ਪੜਨ ਲੱਗਾ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੇ 587 ਅੰਗ ਦੇ ਉੱਤੇ ਦਰਜ ਸ਼ਬਦ, ਇਹ ਸੱਜਣ ਮਿਲੇ ਨਾ ਵਿਛੜੇ, ਜੇ ਆਪ ਮੇਲੇ ਕਰਤਾਰ। ਬੜੇ ਪਿਆਰ ਨਾਲ ਮੈਂ ਸਿੱਧੀ ਜੀ ਲੈ ਚ ਕੀਰਤਨ ਕਰਦਾ, ਸਭ ਨੂੰ ਪਤਾ ਹੈ, ਤੇ ਸਾਰਿਆਂ ਨੇ ਨਾਲ ਨਾਲ ਮੇਰੇ ਹਾਜ਼ਰੀ ਲਾਉਣੀ। ਤੇ ਇਸ ਸ਼ਬਦ ਵਿੱਚ ਬਾਪੂ ਜੀ ਨੇ ਕੀ ਸੁਣਿਆ ਦਿੱਤਾ ਹੈ, ਕੀ ਮੈਸੇਜ ਦਿੱਤਾ ਹੈ, ਉਹ ਮੈਸੇਜ ਨੂੰ ਸੁਣਨਾ ਵੀ, ਵਿਚਾਰਨਾ ਵੀ, ਤੇ ਵਿਚਾਰ ਕੇ ਛੱਡਣਾ ਨਹੀਂ। ਬਹੁਤਿਆਂ ਦਾ ਜ਼ੋਰ ਲੱਗ ਜਾਂਦਾ ਹੈ ਜੀ ਸ਼ਬਦ ਦੇ ਅਰਥ ਪਤਾ ਹੋਣੇ ਚਾਹੀਦੇ ਨੇ, ਸ਼ਬਦ ਦੀ ਵਿਚਾਰ ਕਰਨੀ ਚਾਹੀਦੀ ਹੈ, ਚੰਗੀ ਗੱਲ ਹੈ, ਪਰ ਵਿਚਾਰਨ ਤੋਂ ਬਾਅਦ ਛੱਡਣਾ ਥੋੜੀ, ਵਿਚਾਰਨ ਤੋਂ ਬਾਅਦ ਕਮਾਉਣਾ ਵੀ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜਦੋਂ ਕਮਾਈ ਕਰਾਂਗੇ ਬਰਕਤ ਉਹ ਤੋਂ ਬਾਅਦ ਪੈਣੀ ਹੈ। आओ बड़े प्यार नाल ये शब्द पढ़िए, कोई रसना मंझी न रहे जी। ए सज्जन मिले ना विछड़े, ए सज्जन मिले ना विछड़े, जे आप मिले करतार, जे आप मिले करतार। पढ़ो। ए सज्जन मिले ना विछड़े, ए सज्जन मिले ना विछड़े, जे आप मिले करतार, जे आप मिले करतार। सारे करो कृपा। ए सज्जन मिले ना विछड़े, सज्जन मिले ना विछड़े, जे आप मिले करतार, जे आप मिले करतार। मन ही ते मन माने, मन मानिया, मन गीते मन मानिया, गुर के शब्द अपार, जे आप मिले करतार, जे आप मिले करतार।
हर करो कृपा। ये सज्जन मिले ना विछड़े, ये सज्जन मिले ना विछड़े, जे आप मिले करतार, जे आप मिले करतार। गुरु रामदास जी, धन गुरु रामदास जी। सज्जन मिले सज्जना, जिन सतगुर नाल प्यार, जिन सतगुर नाल संगत बोलो जी। सज्जन मिले सज्जना, जिन सतगुर नाल प्यार, जिन सतगुर नाल प्यार। मिल प्रीतम तिनी त्याया, सच्चे प्रेम प्यार, सच्चे प्रेम प्यार। जे आप मिले करतार, जे आप मिले सज्जन मिले ना विछड़े, ये सज्जन मिले ना विछड़े, जे आप मिले करतार, जे आप मिले करतार। गुरु रामदास जी, धन गुरु रामदास जी। गज के आखो धन गुरु रामदास जी, धन गुरु रामदास जी। प्यार ना लखन जी, धन बाबा देव सिंह। एक ना दर्शन की परतीत नाया, शब्द न करे विचार, शब्द न करे विचार। एक ना दर्शन की परतीत नाया, शब्द न करे विचार, शब्द न करे विचार। बिछड़िया का क्या बिछड़े, जिन दूजे पाए प्यार, जिन दूजे भाए प्यार, जे आप मिले करतार, जे आप मिले करतार।
ਇਹ ਸੱਜਣ ਮਿਲੇ ਨਾ ਵਿਛੜੇ, ਇਹ ਸੱਜਣ ਮਿਲੇ ਨਾ ਵਿਛੜੇ, ਜੇ ਆਪ ਮਿਲੇ ਕਰਤਾਰ, ਜੇ ਆਪ ਮਿਲੇ ਕਰਤਾਰ। गुरु रामदास जी, गुरु रामदास जी। मन मुख से ती दोस्ती, थोरड़िया दिन चार, थोरड़िया दिन चार। मन मुख से ती दोस्ती, थोरड़िया दिन चार, थोरड़िया दिन चार। इस परतीती टुटती फिल्म न होवई, इत दोस्ती चलन बेकार, दोस्ती चलन विकार। इस परतीती टुटती फिल्म न होवई, इत दोस्ती चलन बेकार, एक दोस्ती चलन विकार। जे आप मिले करतार, जे आप मिले करतार। एक सज्जन मिले ना बिछड़े, एक सज्जन ना बिछड़े, जे आप मिले करतार, जे आप मिले करतार। गुरु रामदास जी, गुरु रामदास जी। सारे आपको धन गुरु रामदास जी, गुरु रामदास जी। प्यार ना लखन जी, धन बाबा दीप सिंह जी। जिन्ना अंदर सच्चे का पाँव नहीं, नाम न करे प्यार, नाम न करे प्यार। जिन्ना अंदर सच्चे का पाँव नहीं, नाम न करे प्यार, नाम न करे प्यार। नानक तिन स्यों क्या कीचे दोस्ती, जे आप पुलाए करतार, जे आप बुलाए करतार, आप मिले करतार।
आप मिले करता। गुरु रामदास जी, धन गुरु रामदास जी, धन गुरु रामदास जी, धन गुरु रामदास जी। प्यार ना लखन जी, धन बाबा दीप सिंह जी, जिन्ना अंदर सच्चे का पाना ही, नाम न करे नाम न करे प्यार। जिन्ना अंदर सच्चे का भाव नहीं, जिन्ना जिन्ना अंदर सच्चे का भाव नहीं, जिन्ना अंदर सच्चे का भाव नहीं। ਵੇਖੋ ਇਹ ਗੁਰੂ ਅਮਰਦਾਸ ਪਾਤਸ਼ਾਹ ਕਹਿ ਰਹੇ, ਕਹਿੰਦੇ ਜਿਨ੍ਹਾਂ ਦੇ ਅੰਦਰ ਸੱਚੇ ਦਾ ਭਾਉ ਨਹੀਂ ਨਾ ਆਇਆ, ਨਿਰਮਲ ਭਾਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਮਧੂਰੇ। ਕਹਿੰਦੇ ਜਿਨ੍ਹਾਂ ਦੇ ਅੰਦਰ ਉਹ ਸੱਚੇ ਦਾ ਨਿਰਮਲ ਭਾਉ, ਨਿਰਮਲ ਡਰ ਨਹੀਂ ਨਾ ਆਇਆ, ਨਾਮ ਨਾਲ ਜਿਨ੍ਹਾਂ ਦੀ ਪ੍ਰੀਤੀ ਨਹੀਂ, ਕਹਿੰਦੇ ਉਹਨਾਂ ਨਾਲ ਦੋਸਤੀ ਕਰਕੇ ਕਰਨਾ ਵੀ ਕੀ ਹੈ। ਆਖੋ ਵਾਹਿਗੁਰੂ ਜੀ। ਉਹਨਾਂ ਨਾਲ ਮਿੱਤਰਤਾਈ ਕਰਕੇ ਕਰਨਾ ਵੀ ਕੀ ਹੈ, ਜਿਨ੍ਹਾਂ ਦੇ ਅੰਦਰ ਸੱਚੇ ਦਾ ਭਾਉ ਹੀ ਨਹੀਂ। ਮੈਂ ਇਕੱਲਾ ਬੈਠਾ ਹਾਂਜੀ, ਮੈਨੂੰ ਕੋਈ ਆਸੇ ਪਾਸੇ ਵੇਖ ਨਹੀਂ ਰਿਹਾ, ਪਰ ਉਸ ਵੇਲੇ ਇੱਕ ਚੀਜ਼ ਆਪਣੇ ਮਾਈਂਡ ਵਿੱਚ ਬਿਠਾ, ਗੁਰੂ ਰਾਮਦਾਸ ਜੀ ਦਾ ਕੈਮਰਾ ਤੇਰੇ ਸਿਰ ਤੇ ਲੱਗਾ ਹੋਇਆ, ਬਾਬਾ ਦੀਪ ਸਿੰਘ ਜੀ ਦਾ ਕੈਮਰਾ ਤੇਰੇ ਸਿਰ ਤੇ ਫਿੱਟ ਏ। ਉਸ ਵੇਲੇ ਆ ਨਿਰਮਲ ਭਾਉ ਲਿਆ, ਦੁਕਾਨ ਦੇ ਉੱਤੇ ਜੋੜ ਲਾ ਰਹੇ ਆ, ਹਿਸਾਬ ਬਣਾਇਆ, ਹਿਸਾਬ ਦੇ ਵਿੱਚ ਜਿਹੜਾ ਆਇਆ ਗਾਹਕ ਦਾ 2000 ਆ ਗਿਆ ਵੱਧ, ਗਾਹਕ ਨੂੰ ਨਹੀਂ ਪਤਾ ਲੱਗਾ ਬਿੱਲ ਜ਼ਿਆਦਾ ਬਣਿਆ, ਹੁਣ 2000 ਲੱਗ ਗਿਆ ਵੱਧ, ਤੈਨੂੰ ਪਤਾ ਲੱਗਿਆ, ਤੂੰ ਚੁੱਪ ਚਪੀਤੇ ਪਾ ਲਵੇਂ ਗੱਲੇ ਦੇ ਵਿੱਚ, ਫਿਰ ਸੱਚੇ ਦਾ ਭਾਉ ਨਹੀਂ ਆਇਆ। ਉਸ ਵੇਲੇ ਇਹ ਆਪਣੇ ਅੰਦਰ ਰੱਖ ਕਿ ਮੇਰਾ ਮਾਲਕ ਸਭ ਕੁਝ ਵੇਖ ਰਿਹਾ। ਖੁਦ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੂੰ ਆਪਣੀ ਭੈਣ ਦਾ, ਆਪਣੀ ਧੀ ਦਾ ਵੀ ਧੰਨ ਖਾਣ ਲੱਗਿਆ ਝਿਜਕਿਆ ਨਹੀਂ, ਧੀਆਂ ਭੈਣਾਂ ਦਾ ਵੀ ਧੰਨ ਖਾਣ ਲੱਗਿਆ, ਖਿੱਸਾ ਮਾਰਨ ਲੱਗਿਆ ਝਿਜਕਿਆ ਨਹੀਂ। ਇਹਦਾ ਮਤਲਬ ਤੇਰੇ ਅੰਦਰ ਸੱਚੇ ਦਾ ਭਾਉ ਨਹੀਂ ਆਇਆ। ਮੈਨੂੰ ਕੀ ਪਰਵਾਹ ਪਈ ਹੈ, ਮੈਨੂੰ ਕਿਹੜਾ ਕੋਈ ਵੇਖਦਾ, ਮੈਂ ਆਪਣੀ ਮਰਜ਼ੀ ਦਾ ਮਾਲਕ ਹਾਂ। ਉਹ ਮਰਜ਼ੀ ਦੇ ਮਾਲਕ ਬਣਨਾ ਹੈ, ਪਰ ਇਹੋ ਜੀ ਮਰਜ਼ੀ ਦੇ ਮਾਲਕ ਨਹੀਂ ਬਣਨਾ ਜਿਹੜੀ ਮਰਜ਼ੀ ਗੁਰੂ ਤੋਂ ਵਿਛੋੜਾ ਦਵਾ ਦੇਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਦੇ ਆਸ਼ੇ ਮੁਤਾਬਕ ਚੱਲ, ਜੋ ਗੁਰੂ ਜੀ ਕਹਿੰਦੇ ਆ ਨਾ, ਆਪਣੀ ਮਰਜ਼ੀ ਨੂੰ ਛੱਡ ਕੇ ਗੁਰੂ ਦੀ ਮਰਜ਼ੀ ਨਾਲ ਮਰਜ਼ੀ ਮੇਲ ਦੇ, ਗੱਲ ਤਾਂ ਬਣਨੀ ਹੈ ਨਿਰਮਲ ਭਾਉ ਦੇ ਵਿੱਚ ਜੀ। ਮੈਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਰਿਹਾ, ਮੇਰੀ ਘਰ ਵਾਲੀ ਮੇਰੇ ਨਾਲ ਬੈਠੀ ਏ, ਐਗਜ਼ਾਮਪਲਾਂ ਦੇ ਰਹੇ ਆ ਛੋਟੀਆਂ ਛੋਟੀਆਂ, ਸਮਝਣ ਦਾ ਯਤਨ ਕਰਿਓ। ਹੁਣ ਲੱਗਣਾ ਅੱਧਾ ਘੰਟਾ, ਅੱਧੇ ਘੰਟੇ ਦੇ ਵਿੱਚ ਬਸ ਆਪਣੇ ਮਾਤਾ ਪਿਤਾ ਦੀ ਨਿੰਦਿਆ ਕਰਨੀ ਸ਼ੁਰੂ ਕਰਤੀ, ਸੁਣਨੀ ਸ਼ੁਰੂ ਕਰਤੀ, ਭਰਾ ਦੀ ਨਿੰਦਿਆ ਕਰਨੀ ਸ਼ੁਰੂ ਕਰਤੀ, ਸੁਣਨੀ ਸ਼ੁਰੂ ਕਰਤੀ, ਜਾਂ ਕਿਸੇ ਗੁਆਂਢੀ ਦਾ ਟੌਪਿਕ ਲੈ ਕੇ ਬਹਿ ਗਏ। ਇਹਦਾ ਮਤਲਬ ਤੇਰੇ ਅੰਦਰ ਸੱਚੇ ਦਾ ਭਾਉ ਨਹੀਂ ਆਇਆ। ਅਸੀਂ ਤੇ ਹੁਣ ਇਕੱਲੇ ਹੀ ਆ, ਹੁਣ ਕਿਹੜਾ ਭਾਈ ਵੇਖਦੇ ਨਹੀਂ। ਹਰ ਕਰਮ ਨੂੰ ਕਰਨ ਵਕਤ ਇਹ ਆਪਣੇ ਮਾਈਂਡ ਵਿੱਚ ਰੱਖ, ਗੁਰੂ ਰਾਮਦਾਸ ਜੀ ਦਾ ਕੈਮਰਾ, ਬਾਬਾ ਦੀਪ ਸਿੰਘ ਜੀ ਦਾ ਕੈਮਰਾ ਮੇਰੇ ਉੱਤੇ ਫਿੱਟੇ। ਮੈਂ ਸਕੂਲ ਜਿਹੜਾ ਚੱਲ ਰਿਹਾ ਨਾ ਤੁਹਾਡਾ, ਦਾਤਾ ਬੰਦੀ ਛੋੜ ਪਬਲਿਕ ਸਕੂਲ, CBSE ਸਕੂਲ ਹੈ, 850 ਬੱਚਾ ਪੜ੍ਹ ਰਿਹਾ।
दुनियावी पढ़ाई भी गुरमत की पढ़ाई भी दोनों पढ़ाइयां कराइया जांदियां। कदी आके देखो छोटे छोटे बच्चे अरदास करते हैं, मन की रीझ है 10वीं तक स्कूल है, जब तक बच्चे 10वीं पास करन 5 बाणियां अमृत वेले दियां, शाम दी रहरा साहब कीर्तन सोला सब कुछ कंठ हो जाए। बकायदा सिलेबस दियां वखरियां किताबां लगियां होईयां महाराज जी दी मेहर नाल। ते 200-250 बच्चा इहो जिहा पढ़ रहा जिवें ग्रंथी ਸਿੰਘਾਂ ਦੇ बच्चे, उन्हां कोल कोई फीस नहीं, जिन्ना कर सकते हिम्मत मार सकते मार रहे हैं। विधवा बीबियां दे बच्चे प्लस जिन्हां दियां 3 बेटियां कि बेटियां बोझ ना लगन, 3 बेटियां ने पर हैन लोड़वंद, वो भी फ्री पढ़ रहे। 200-250 बच्चे इहो जिहे। मैं प्रिंसीपल नूं ना उत्थों दे जिहड़े स्कूल दे ने उन्हां नूं कई वारी कहना, बहुत सारे कमरियां दे विच कैमरे लगे होए ते कई कमरे इहो जिहे जिथे कैमरे नहीं लगे। मैं कई बारी उन्होंने कहना, मैं कहना जे टीचरां ने कैमरे दे डर तो पढ़ाया ते की पढ़ाया। आखो धन गुरु रामदास जी, धन गुरु रामदास जी। कैमरे दे डर तो बच्चियां नूं पढ़ाया ते की पढ़ाया। आ दुनियावी कैमरा लगा है नहीं लगा कोई परवाह नहीं, पर अपनी ड्यूटी ईमानदारी नाल दित्ती। मेरे उत्ते गुरु रामदास जी दा कैमरा लगा है, फिर मारे कहंदे तैनूं प्राप्ति है। हाँ, जदों उस सच्चे दा भाव अंदर आ जाएगा। साडे अंदर सच्चे दा भाव नहीं, सच्ची गल कर रहे हैं, साडे अंदर सच्चे दा भाव नहीं है, नहीं भाव तां ही असीं हेरा फेरियां करदे, तां ही ठगियां करदे, तां ही गुरु घर विच आके भी झूठ बोलदे आ, तां ही स्टेजां दे उत्ते बह बह के भी इहो जिहियां गल्लां कर जांदे आ। प्यारिओ, ਜਿਹੜੀਆਂ गल्लां असीं अपने जीवन च ढालियां नहीं कीतियां, साडे अंदर भाव नहीं ना आया। आखो धन गुरु रामदास जी, धन गुरु रामदास। अज अरदास करो संगत करना है पिता जी सच्चे दा भाव आ जाए। मैं कई बारी हैरान होना, मैनूं कुदरती गल्लां चेते आ रही, सोचिया कुछ होर हुंदा, कई बारी हो कुछ होर जांदा। ये ते गुरु रामदास जी जानन किहदा भला करा रहे ने। आखो धन गुरु रामदास जी, धन गुरु रामदास जी। धन बाबा दीप सिंह जी, जिन्हां दे अंदर निर्मल भाव आ गया, उन्हां दे जीवन आहा नमस्कारां ने, उन्हां दे जीवन नूं नमस्कारां नमस्कारां। ओ एक एक कदम फिर मालक दे भरोसे दे विच, एक एक कदम मालक दे जो निर्मल भाव दे विच बतीत करदे ने, जिन्हां दे अंदर प्रेमा भगती आ गई। सुनियो ध्यान नाल, मैं कई बारी इहो जे गुरमुखां नूं मिलदा, कई बारी इहो जिहियां रूहां नूं। हुण बाबा जोगिंदर सिंह जी मोनी बड़ी प्यारी रूह, सचखंड श्री हजूर साहब जिन्हां ने बड़े साल सेवा निभाई, संगतां मोनी बाबा जी कहंदियां सी उन्हां। हुण एडा प्यारा सुभाਅ, एडी प्यारी नेचर। एक दिन बाबा सरबजोत सिंह जी बेदी, बाबा जोगिंदर सिंह जी मोनी, ये महापुरखां नूं पता की कहंदे, कहंदे जी तुसी सचखंड श्री हजूर साहब दी अंदरली सारी सेवा निभाउंदे हो, वेखो असीं उत्थे नहीं जा सकदे, किड्डियां पवित्र रूहां ने। हुण असीं कई वारी ना गल्लां करदे आ जी हरमंदर साहब दे ग्रंथी सिंह जी फलाणे जी गुरु दे कीर्तनीए जी, ओ किसे बारे कुछ बोलिया ना करो। जिथे हरमंदर साहब गुरु दे वजीर ग्रंथी सिंह बैठे ने, उत्थे असीं थोड़ी जा सकते हैं। ये पवित्र आत्मावां ने, पवित्र बाबा बुढ़ा जी दी सीट से बहना कोई सौखी गल नहीं। पता नहीं किन्नी कमाई हुंदी है ते बाबा बुढ़ा साहब दा तरस वरसदा है, वो जगह दी सेवा मिलदी है। और अपने अंदर ये श्रद्धा बनाया करो, जिस जगह ते भी सचखंड श्री हरमंदर साहब तो कोई ग्रंथी सिंह जी आ जाए, कोई गुरु दे कीर्तनीए आ जाए, प्यारिओ उस वेले अपने अंदर ये भावना बनाया करो, ए गुरु दे कीर्तनीए नहीं आए कल्ले, एक ग्रंथी सिंह जी नहीं आए, इन्हां दे रूप दे विच गुरु रामदास जी दीयां बख्शिशां आईयां ने। सो निहाल कोई हजूर साहब तो आ जान गुरु के लाल, उस वेले भावना एडी तगड़ी कर लिया करो, एक हजूर साहब तो सिंह साहब या कोई सेवादार नहीं आए, एक कलगीधर बापू दीयां बख्शिशां आईयां ने। एडी तगड़ी भावना, और भावना नूं ही फल लगने ने। मैं राती भी गल कीती सी, इधर गुरु ग्रंथ साहब जी दा प्रकाश है ना, भावना नहीं
ते आम ग्रंथ है। जे भावना है जिवें बाबा नंद सिंह जी ने कहता ना, कोई गुरु ग्रंथ साहिब नूं किताब कहंदा, कोई वर्गे, कोई शाही कहंदा, कोई जिल्द कहंदा, कोई आम ग्रंथ कहंदा। कहंदे मेरी रसना सड़ जावे जे कवे एक किताब है, ओदी रसना नहीं। कहंदे मेरी रसना सड़ जावे जे कवे एक किताब है। तगड़ा जकारा लायो गल सुन के। कहंदे कोई मेरियां अखां नाल वेखो ते सही, ओ गुरु ग्रंथ साहिब दा एक एक अखर गुरु नानक दा नेत्र है। सत श्री अकाल। लोड़ ते भावना दी। जे तुसी आम ग्रंथ समझोगे ना, फिर गुरु दी हजूरी च लड़ाइयां भी होणगियां, झगड़े भी होणगे, किरपानां भी निकलणगियां, पग्गां भी लथणगियां। ते जे इहो निर्मल भाव आ जे गुरु रामदास जींदे जागदे बोलदे बैठे ने, दसो सारे झगड़े मुक्के ना, फिर अंदर भाव रहेगा। नहीं, मालक मेरा मैनूं वेख रिहा, साडे अंदर भाव नहीं तां ही ये चीज़ां हुंदियां। तो खैर जिहड़ी मैं गल कर रिहा सी, ये बड़ियां पवित्र आत्मावां ने। अज भी सिंह साहब बड़े प्यार दे नाल, सिंह साहब ज्ञानी कुलवंत सिंह जी जो सचखंड श्री खजूर साहिब सेवावां निभा रहे, किड्डियां प्यारियां रूह। असीं थोड़ी जा सकदे उत्थे जिथे वो जांदियां ने आत्मावां, जिथे वो रूहां जांदियां ने। मैं जिहड़ी गल कर रहा सां, बाबा जोगिंदर सिंह जी मोनी साहब, बाबा सरवजोत सिंह जी बेदी जी ना, उन्हां नूं पता की कहंदे, मित्रता ही दोनों महापुरखां दी। कहंदे जी तुसी सचखंड श्री खजूर साहिब अंदर सेवा करते हो, इन्ने साल बीत गए सेवा करदे, कदी कलगीधर जी दे दर्शन भी होए ने, कदी दीदार भी होए। उस वेले ना बाबा जोगिंदर सिंह मोनी ने ना हाथ जोड़े, कहन लगे ये रमच की बात है, ये ना पूछो। हुण दखणी सिंह किड्डी प्यारी बोली बोलदे ने, मैं वो दखणी सिंघां दे जीवन नूं भी नमस्कार करदा। नमस्कार साडे तो पुछे ने। मैं हजूर साहिब जदों जाना, इन्ना लाड आउंदा है सारे गुरु दे प्यारियां ते, उन्होंने पाबंदी लाई जे साडे घर दे विचों कोई रोमां दी बेदबी कर लेगा, ओहदे नाल कोई सांझ नहीं रखनी, कोई करदे ही नहीं बेदबी। 100 चों 99% तुसीं वेखो दाड़े प्रकाशे होए। बड़ा प्यारा जीवन। बाबा जोगिंदर सिंह जी मोनी ओ गुरु के लाल, ओ महापुरख, बड़ी मिठी रसना नाल मिक्स जी बोली होली दखणी सिंघां दी। कहंदे ये रमज की बात आप ना पूछो। उन्होंने फिर जोर पा के पूछया, दसो ते सही, तुसीं इन्ने सालां तो सेवा निभा रहे, तुहानूं किते कलगीधर पिता दे दीदार होए? सुनन वाली गल जे। ते उस वक्त ना जदों दोबारा किया तां भी ना बोले, तीजी वारी क्या, हुण मित्रता ही सी, जिथे दोस्ती होवे कई बारी तुहानूं पता जोर भी पा दिता जांदा। ਉਹ ਕਹਿੰਦੇ दसो ते सही, ਤੁਹਾਨੂੰ ਇੰਨੇ साल हो गया सेवा करदिया, कदी गुरु गोबिंद सिंह जी दे दीदार होए? ते बाबा जोगिंदर सिंह जी मोनी साहब पता की कहंदे, कहन लगे आप दर्शनों की बात करते हो, तुसीं दर्शनां दी गल करदे हो, आप दर्शनों की बात करते हो। हम भी ढीठ बच्चे हैं गुरु गोबिंद सिंह के। कहंदे जदों असी सवेरे अमृत वेले सचखंड श्री खजूर साहिब अंदर सेवा वास्ते जान लगदे आ ना, कमरे दे विच वड़न तो पहला दोए कर जोड़ के उच्ची सारी फतेह बुलाउने आ, गुरु गोबिंद सिंह जी वाहिगुरु जी का खालसा वाहिगुरु जी की फतेह। कहंदे असी फतेह बुलाउने आ दरवाजे दे उत्ते खड़े हो के, ते कहंदे हम भी ढीठ बच्चे हैं गुरु गोबिंद सिंह जी के, असी फतेह बुलाउने आ, गुरु गोबिंद सिंह जी वाहिगुरु जी का खालसा वाहिगुरु जी की फतेह। कहंदे तब तक हम अंदर नहीं जाते जब तक गुरु गोबिंद सिंह जी की फतेह का जवाब आगे से आ नहीं जाता। ਇਹਦੇ ਜਕਾਰੇ ਨਾਲ ਨਾ ਤੁਹਾਡਾ ਜਕਾਰਾ ਵਿੱਚੇ ਮਿਕਸ ਹੋ ਗਿਆ, ਗੱਜ ਕੇ ਲਾਓ ਜਕਾਰਾ ਇੱਕ। ਹਾਂ सत श्री अकाल। कहते हम भी ढीठ बच्चे हैं गुरु गोबिंद सिंह जी के, फतेह बुलाउने आपां।
कहते उदों तक अंदर नहीं जाईदा जब तक गुरु गोबिंद सिंह जी की फतेह का जवाब ना आ जाए। आ प्यार है, आ प्यार ते कला उथे ही नहीं, उन्हां दा जीवन किते सुनो प्रेमियां कोलों, जीवन किते पढ़ो। हर वेले गुरु गोबिंद सिंह जी के निर्मल भाव दे विच रहिंदे ने, हर वेले यतन करते हैं, स्वास स्वास में सिमरन हो ही जावे। मुन्नी भी नाम तां ही करके पिया, बचपन की उम्र तो मौन रख लिया ते जवानी की उम्र दे विच जदों मर्दां दी आवाज चेंज हुंदी, वो जिहड़ी अंदरली गले की घंटी खुलनी वो खुली नहीं, वो जवाब जिहड़ी आवाज उस तरह बच्चियां वर्गी रह गई सी। इन्ना निर्मल भाव अपने जीवन दे विच रखिया बाबा जोगिंदर सिंह जी मोनी ने। कला हजूर साहब अंदर एंट्री करन लगे फतेह बुला के या फतेह का जवाब लैके सेवा नहीं, सारा दिन सारी रात हर वेले उहदे निर्मल भाव च रहना कि बाजां वाला मेरे नाल है। हुण दसो जिस बंदे दे अंदर इहो जिहा निर्मल भाव आएगा, कदी किसे दा दिल दुखाएगा, कदी किसे नाल वैर कमाएगा, कदी किसे दे प्यारे किसे दे नाल नफरत करेगा। ओदे अंदर ते ओ हिसाब बन जाएगा, ना को बैरी सगल संग। जिहो जे मेरे बच्चे हो जे गुआंढी दे बच्चे, जिहो जिहा मेरा परिवार हो जिहा गुआंढी दा परिवार, फिर ते आ चीज बनेगी। जिहो जिहा मैं कीर्तन करन वाला कीर्तनिया, कोई छोटा वड्डा रागी नहीं, सारे गुरु दी कीर्ति गाउण वाले हैं जी। नहीं तो आम तौर पर होंदा फलाना बड़ा रागी, फलाना छोटा रागी, फलाना इदा करता वो इदा करता। कई बार कीर्तनिया में ईर्खा होंदी है, फलाना अगे क्यों बद रहा। नहीं, फिर ते प्यारे एक समान नजर आउणगे, एक समान, फिर नफरत रहेगी कोई नहीं। ये नफरत दीयां दीवारां तां ही ने साडे अंदर वो सच्चे दा निर्मल भाव नहीं आया। ते महाराज कहंदे जिन्हां दे अंदर निर्मल भाव नहीं आया, ओदे नाम नाल जिन्हां दा प्यार नहीं, ओदे नाल दोस्ती करके भी की करना है। आखो धन गुरु रामदास जी किवें कह रहे, जिन्हां अंदर सच्चे का पाओ नाही, नाम न करे प्यार, नाम न करे प्यार। नानक तिन स्यों क्या कीजे दोस्ती, जे आप पुलाए करता, जे आप बुलाए करता, जे आप मिले करता, जे आप मिले करता। ये सज्जन मिले ना बिछड़े, ये सज्जन मिले सज्जन मिले ना बिछड़े, ये सज्जन मिले ना बिछड़े, जे आप मिले करता, जे आप मिले करता। सारे गज के ਤੁਹਾਡੀ ਆਵਾਜ਼
कई ढिले हो सारे सज्जन मिले ना विछड़े, सज्जन मिले ना विछड़े, जे आप मिले करतार, जे आप मिले करतार। पढ़ो सज्जन मिले ना बिछड़े, जे आप मिले करतार, जे आप मिले करतार। धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल सारे आखो न जी धन बाबा देव सिंह जी। ਹੁਣ ਕੀਰਤਨ ਦੀ ਮੈਂ ਸਮਾਪਤੀ ਕਰ ਰਿਹਾ। ਭੁੱਲ ਚੁੱਕ ਦੀ ਖਿਮਾ ਕਰ ਦੇਣ। ਜਿੰਨੀ ਕੀਰਤਨ ਭੇਟ ਤੁਸੀਂ ਮਾਇਆ ਦਿੱਤੀ ਜਾਂ ਦਿੰਦੇ ਹੋ, ਗੁਰੂ ਰਾਮਦਾਸ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ, ਮਹਾਂਪੁਰਖਾਂ ਦੀਆਂ ਸੀਸਾਂ ਦਾ ਸਦਕਾ, ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਬਣਿਆ, ਜੋ ਪਰਿਵਾਰਕ ਮੈਂਬਰ ਰੋਜ਼ ਤੁਸੀਂ ਸੁਣਦੇ ਹੋ ਕੀਰਤਨ, ਉਹਨਾਂ ਨੂੰ ਪਤਾ ਹੈ ਕਿ ਜਿੱਥੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਦੋਵੇਂ ਤਰ੍ਹਾਂ ਦੀ ਪੜ੍ਹਾਈ ਹੋ ਰਹੀ, ਮਨ ਦੀ ਰੀਝ ਉੱਥੇ ਪੜ੍ਹਨ ਵਾਲੇ ਬੱਚੇ ਇਕੱਲੇ ਡਾਕਟਰ ਨਾ ਬਣਨ, ਇੰਜੀਨੀਅਰ ਨਾ ਬਣਨ, ਗੁਰਮੁਖ ਡਾਕਟਰ ਗੁਰਮੁਖ ਇੰਜੀਨੀਅਰ ਬਣਨ। ਉੱਥੇ ਹੀ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਰਾਮ ਤੀਰਥ ਰੋਡ, ਆ ਕੇ ਕਦੀ ਵੇਖੋ। ਮੈਂ ਰੋਜ਼ ਤੁਹਾਨੂੰ ਬੁਲਾਵਾ ਦੇਵਾਂ ਔਰ ਬਹੁਤ ਸੰਗਤਾਂ ਪਹੁੰਚਦੀਆਂ ਨੇ ਉੱਥੇ ਬੇਨਤੀ ਨੂੰ ਮੰਨ ਕੇ। ਤੇ ਉੱਥੇ ਪਿਆਰੇ ਉਹ ਹਸਪਤਾਲ ਦੇ ਵਿੱਚ 20 ਰੁਪਈਆਂ ਦੀ ਪਰਚੀ 'ਚ 2 ਦਿਨ ਦੀ ਦਵਾਈ, ਉਹ ਡਾਕਟਰ ਜਿਹੜੇ ਆਪਣੀ ਕਲੀਨਿਕ ਤੇ 200-200 300 ਫੀਸ ਲੈਂਦੇ, 20 'ਚ ਦੇਖਦੇ ਵੀ ਦਵਾਈ ਵੀ 2 ਦਿਨ ਦੀ, ਨਾਲ ਲੈਬੋਰਟਰੀ ਦੇ ਟੈਸਟ, ਡਿਜੀਟਲ ਐਕਸ-ਰੇ ਵਗੈਰਾ ਸਭ ਲਾਗਤ ਮੁੱਲ ਨਾਲ ਹੁੰਦਾ ਹੈ। ਜਿਹੜੀ ਦਵਾਈ ਬਾਜ਼ਾਰ 100 ਦੀ ਉੱਥੇ 30 ਦੀ ਦਿੱਤੀ ਜਾਂਦੀ। ਆ ਕੇ ਤੱਕੋ, ਤੁਹਾਡੀ ਮਾਇਆ ਲੋੜਵੰਦਾਂ ਦੀਆਂ ਦਵਾਈਆਂ ਲਈ ਇਸਤੇਮਾਲ ਹੁੰਦੀ। ਉਸੇ ਜਗ੍ਹਾ ਤੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਹਦੇ ਰਾਹੀਂ 2000 ਤੋਂ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ ਨੇ, 11 ਤੋਂ 4। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ, ਉਹਦੇ ਰਾਹੀਂ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਉੱਥੇ ਹੀ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਵੀ ਦਿੱਤਾ ਜਾਂਦਾ ਹੈ। ਔਰ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ 2 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ। ਗੁਰਮਤਿ ਦਾ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਬੱਚੇ ਅੰਮ੍ਰਿਤ ਵੇਲਾ ਵੀ ਸੰਭਾਲਦੇ, ਸੰਧਿਆ ਦਾ ਸਮਾਂ ਵੀ ਸੰਭਾਲਦੇ, ਹੁਕਮਨਾਮਾ ਵੀ ਲੈਣ ਲੱਗ ਪਏ, ਹੁਣ ਸਹਿਜ ਪਾਠ ਵੀ ਕਰਦੇ ਨੇ। ਆ ਕੇ ਕਦੀ ਵੇਖੋ, ਕੀਰਤਨ ਬੜਾ ਸੋਹਣਾ ਕਰਨ ਲੱਗ ਪਏ। ਬੱਚਿਆਂ ਦੀ ਸਿਹਤ ਵੱਲ ਰਵੇ, ਘੋੜ ਸਵਾਰੀ ਵੀ, ਜਿਮ ਦਾ ਪ੍ਰਬੰਧ ਵੀ, ਸਭ ਕੁਝ ਉੱਥੇ ਬਿਲਕੁਲ ਫ੍ਰੀ ਚੱਲ ਰਿਹਾ। ਮੈਨੂੰ ਪੱਕਾ ਵਿਸ਼ਵਾਸ, ਜਦੋਂ ਇੱਕ ਵਾਰੀ ਆ ਜਾਓਗੇ ਨਾ, ਜਗ੍ਹਾ ਦੀ ਵਾਈਬ੍ਰੇਸ਼ਨ ਇਹੋ ਜਿਹੀ ਤੁਹਾਨੂੰ ਵਾਰ-ਵਾਰ ਖਿੱਚ ਪੈਣੀ ਹੈ। ਜ਼ਰਰੇ ਜ਼ਰਰੇ 'ਚ ਇੰਨਾ ਲੱਗਦਾ ਜਿਵੇਂ ਬਾਬਾ ਦੀਪ ਸਿੰਘ ਉੱਥੇ ਬੈਠੇ ਖਾਂ। ਤੇ ਪਿਆਰਿਓ, ਇਸ ਸੇਵਾਵਾਂ ਦੇ ਕਾਰਜ ਨਿਤਾ ਪ੍ਰਤੀ ਵਧਣ ਦੇ ਕਰਕੇ ਨਵੀਂ ਜਗ੍ਹਾ ਦੂਸਰਾ ਯੂਨਿਟ ਦਿੱਤਾ ਬਾਪੂ ਜੀ ਨੇ ਬਿਲਕੁਲ ਨਾਲ, ਜਿੱਥੇ ਜੀ ਦਿਆ ਪ੍ਰਵਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਸਰਾਂ ਵੀ ਬਣ ਗਈ, ਨਾਲ ਗੁਰਦੁਆਰਾ ਸਾਹਿਬ ਵੀ। ਇਹ ਦੂਸਰਾ ਯੂਨਿਟ ਅਜੇ ਉਸਾਰੀ ਸ਼ੁਰੂ ਹੋਈ ਹੈ। ਤੀਸਰਾ ਯੂਨਿਟ ਦੇ ਦਿੱਤਾ ਜੰਮੂ ਪਠਾਨਕੋਟ ਹਾਈਵੇ ਰੋਡ ਦੇ ਉੱਤੇ, ਜੋ ਉਧਰਲੇ ਇਲਾਕੇ ਵਾਲੇ ਬਟਾਲਾ ਰੋਡ ਕਹਿ ਦਿੰਦੇ, ਮੇਨ ਰੋਡ ਦੇ ਉੱਤੇ, ਜਿੱਥੇ ਸਕੂਲ ਤੇ ਹਸਪਤਾਲ 2 ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲ ਰਹੇ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਮਾਇਆ ਪੱਖੋਂ ਦੋਵੇਂ ਸਸਤੀਆਂ ਕਰ ਦਿਓ, ਪਰ ਹੁਣ ਟੌਪ ਕਲਾਸ ਫਿਰ ਤੁਸੀਂ ਅੱਗੇ ਵਧੋਗੇ। ਮੈਂ ਰਾਤੀ ਵੀ ਕਿਹਾ ਸੀ, ਦੂਜਿਆਂ ਦੀਆਂ ਲਕੀਰਾਂ ਨੂੰ ਮਿਟਾਓ ਨਾ, ਡਾਂਗ ਸੋਟੇ ਨਾ ਚੱਕੋ, ਆਪਣੀਆਂ ਲਕੀਰਾਂ ਵੱਡੀਆਂ ਕਰੋ। ਜਦੋਂ ਆਪਣੀਆਂ ਵੱਡੀਆਂ ਕਰੋਗੇ ਨਾ, ਦੂਜਿਆਂ ਦੀਆਂ ਆਪੇ ਛੋਟੀਆਂ ਹੋ ਜਾਣਗੀਆਂ। ਤੇ
ਤੇ ਇਹ ਨਵੀਂ ਜਗ੍ਹਾ ਰਜਿਸਟਰੀ ਅਜੇ ਹੋਣੀ ਹੈ। 2500 रुपये एक गज की सेवा, एक 2-2 5-5 गज की सेवा जेड़े कर सको करियो। बाकी पक्के महीनावारी डोनर बन जाओ। इन्नी सेवा ट्रस्ट नूं भेजनी टीवी स्क्रीन के उत्ते सारे नंबर चलते हैं कि 100 रुपया 500 1000 10,000 जिन्नी सेवा कर सकते हर महीने भेजा करो कि 113 यूनिट मैं कहना रोज ये डबल ट्रिपल कम हो जाएगा। जे तीसरे ते पहुंचे हैं, मिशन 113 का तीजे ते पहुंच गए। महाराज जी ने पहुंचाया 1-1.5 साल दे विच ही। बापू जी कृपा करन जदों तुसीं सपोर्ट करोगे ये डबल ट्रिपल कम हो जाएगा। ते पक्के महीनावारी डोनर भी बनो और होरनां नूं भी डोनर बनन बारे प्रेरणा करो। प्यार नाल सारे बुला दिओ जी। वाहिगुरू जी का खालसा, वाहिगुरू जी की फतेह।